ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਰਦਾਰ ਜਸਵੰਤ ਸਿੰਘ ਹੋਠੀ ਜੀ ਨਾਲ ਗੱਲਬਾਤ ਕਰਾਂਗੇ ਜਿਹੜੇ ਕਿ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਅਤੇ ਤੁਹਾਡੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਰ ਜੀ, ਜਿਸ ਤਰ੍ਹਾਂ ਬੀਤੇ ਸ਼ਨੀਚਰਵਾਰ ਨੂੰ ਤੁਸੀਂ ਮਲਪੀਰਸ ਗੁਰਦੁਆਰਾ ਵਿਖੇ ਨਾਨਕਸ਼ਾਹੀ ਕੈਲੰਡਰ ਤੇ ਸੈਮੀਨਾਰ ਕਰਵਾਇਆ, ਜਿਸ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਰਦਾਰ ਪਾਲ ਸਿੰਘ ਪੁਰੇਵਾਲ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਸੈਮੀਨਾਰ ਦੇ ਬਾਰੇ ਪੂਰੀ ਜਾਣਕਾਰੀ ਦਿਓ, ਪੂਰੇ ਵੇਰਵੇ ਦੇ ਨਾਲ ਦੱਸੋ। ਹਾਂਜੀ ਭੈਣ ਜੀ, ਸਭ ਤੋਂ ਪਹਿਲਾਂ ਮੈਂ ਦੱਸਾਂਗਾ ਕਿ ਦਿਨ ਸ਼ਨੀਚਰਵਾਰ 13 ਸਤੰਬਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਲਪੀਟਸ ਬੇਰੀਆ ਵਿਖੇ ਜੀ ਇੱਥੋਂ ਦੇ ਸਮੁੱਚੇ ਜਾਗਰੂਕ ਵੀਰਾਂ ਨੇ ਜਿਹੜੇ ਪੰਥ ਨੂੰ, ਸਿੱਖੀ ਸਿਧਾਂਤਾਂ ਨੂੰ ਪਿਆਰ ਕਰਦੇ ਨੇ, ਹਾਂਜੀ, ਉਹਨਾਂ ਦਾ ਇੱਕ ਭਾਰੀ ਇਕੱਠ ਹੋਇਆ। ਔਰ ਉਸ ਇਕੱਠ ਦਾ ਜੋ ਮੇਨ ਮਕਸਦ ਇਹ ਸੀ ਕਿ ਜੋ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਪਾਲ ਸਿੰਘ ਜੀ ਪੁਰੇਵਾਲ ਉਹਨਾਂ ਨੇ ਬੜੀ ਹੀ ਮਿਹਨਤ ਦੇ ਨਾਲ ਉਹਨੂੰ ਬਣਾਇਆ ਜੀ, ਔਰ ਸਾਡੇ ਮੌਕੇ ਦੀਆਂ ਸਰਕਾਰਾਂ ਨੇ, ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਜੀ ਤੋਂ ਸਭ ਨੇ ਪ੍ਰਵਾਨ ਕੀਤਾ ਜੀ। ਔਰ ਤਕਰੀਬਨ 7-8 ਸਾਲ ਉਹਦੇ ਅਨੁਸਾਰ ਹੀ ਜਿਹੜੇ ਸਾਡੇ ਗੁਰਪੁਰਬ ਸੀ, ਦਿਨ ਦਿਹਾੜੇ ਸੀ, ਉਹ ਮਨਾਏ ਗਏ। ਹਾਂਜੀ, ਔਰ ਸਕੂਲਾਂ ਦੇ ਵਿੱਚ ਵੀ ਜੋ ਦਿਹਾੜੇ ਸਾਡੇ ਸੀ, ਛੁੱਟੀਆਂ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸੇ ਹੀ ਅਨੁਸਾਰ ਜਿਹੜੇ ਸਿੱਖ ਕੌਮ ਦੇ ਸਾਰੇ ਪੁਰਬ ਮਨਾਏ ਗਏ। ਜੀ ਬਿਲਕੁਲ। ਪਰ ਅਚਨਚੇਤ ਜਿਵੇਂ ਆਪ ਸਾਰੀ ਸਾਧ ਸੰਗਤ ਜਾਣਦੀ ਇਸ ਗੱਲ ਨੂੰ ਕਿ ਉਸ ਕੈਲੰਡਰ ਨੂੰ ਆਪਣੇ ਹਿੱਤਾਂ ਲਈ ਇੱਕ ਆਪਾਂ ਇਹ ਰਾਜਸੀ ਹਿੱਤ ਕਹਿ ਲਈਏ ਕਿ ਜਿਹਨਾਂ ਲੋਕਾਂ ਨੂੰ ਸਿੱਖੀ ਸਿਧਾਂਤ ਨਹੀਂ ਸੀ ਪਾਉਂਦੇ, ਉਹਨਾਂ ਜਮਾਤਾਂ ਨੇ ਲਗਾਤਾਰ ਇਸ ਕੈਲੰਡਰ ਦਾ ਵਿਰੋਧ ਜਾਰੀ ਰੱਖਿਆ। ਹਾਂਜੀ, ਉਹ ਵੋਟਾਂ ਕਰਕੇ ਜਾਂ ਨੋਟਾਂ ਦੀ ਰਾਜਨੀਤੀ ਜਿਹੜੀ ਸੀ, ਆਖਰ ਇਸ ਕੈਲੰਡਰ ਦੇ ਵਿੱਚ ਮਿਲ ਗੋਭਾ ਕਰਕੇ ਔਰ ਉਹਨਾਂ ਲੋਕਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਜਿਨ੍ਹਾਂ ਨੂੰ ਇਲ ਤੋਕੜ ਦਾ ਨਹੀਂ ਸੀ ਪਤਾ, ਔਰ ਉਹਨਾਂ ਦੀਆਂ ਸਲਾਹਾਂ ਦੇ ਅਨੁਸਾਰ ਹੀ ਇਹਦੇ ਵਿੱਚ ਜੋ ਤਬਦੀਲੀਆਂ ਕੀਤੀਆਂ ਗਈਆਂ ਜੀ। ਔਰ ਬਾਹਰ ਪਰਦੇਸੀ ਬੈਠਾ ਸਿੱਖ ਜਾਂ ਇੰਡੀਆ ਦੇ ਵਿੱਚ ਸਿੱਖ, ਜਿਹੜੇ ਲੋਕ ਸਿੱਖੀ ਸਿਧਾਂਤਾਂ ਨੂੰ ਸਮਝਦੇ ਨੇ, ਜਿਹੜੇ ਲੋਕ ਇਸ ਗੱਲ ਤੋਂ ਜਾਣੂ ਸੀ ਜਾਂ ਸਮਝ ਸੀ ਕਿ ਇਹ ਜਿਹੜਾ ਹਰ ਇੱਕ ਕੌਮ ਦਾ ਆਪੋ ਆਪਣਾ ਕੈਲੰਡਰ ਹੁੰਦਾ ਹੈ ਔਰ 550 ਸਾਲ ਦੇ ਵਿੱਚ ਇਹ ਸਿੱਖ ਕੌਮ ਦਾ ਆਪਣਾ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਜੀ ਪੁਰੇਵਾਲ ਉਹਨਾਂ ਨੇ ਇੱਕ ਕੌਮ ਵੱਖਰੀ ਹੋਣ ਦਾ ਜੋ ਦਸਤਾਵੇਜ਼ ਸੀ ਉਹ ਸਿੱਖ ਕੌਮ ਨੂੰ ਸੌਂਪਿਆ। ਪਰ ਜੋ ਕੁਛ ਉਸ ਕੈਲੰਡਰ ਦੇ ਨਾਲ ਛੇੜਛਾੜ ਕਰਕੇ ਔਰ ਮਿਲ ਗੋਭਾ ਬਣਾਇਆ ਗਿਆ, ਉਹ ਤੋਂ ਆਪ ਅਤੇ ਸਮੁੱਚੀਆਂ ਸਿੱਖ ਸੰਗਤਾਂ ਜਾਣੂ ਨੇ। ਅਸੀਂ ਇਹ ਚੈਲੰਜ ਕੀਤਾ ਸੀ ਕਿ ਜਿਨ੍ਹਾਂ ਵੀਰਾਂ ਨੂੰ ਇਸ ਦੇ ਮੁਤਲਕ ਕੋਈ ਟੈਕਨੀਕਲ ਪੱਖ ਹੋਵੇ ਜਾਂ ਉਹਨਾਂ ਨੇ ਗੱਲ ਸਮਝਣੀ ਹੋਵੇ ਕਿ ਆਖਰਕਾਰ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਕੀ ਕੀ ਤਰੁੱਟੀਆਂ ਨੇ, ਤੇ ਉਹਨਾਂ ਨੂੰ ਅਸੀਂ ਓਪਨਲੀ ਜਿਹੜਾ ਅਖਬਾਰ ਦੇ ਵਿੱਚ ਸੱਦਾ ਦਿੱਤਾ ਸੀ। ਪਰ ਉਹਦੇ ਵਿੱਚ ਆਨਸਰ ਕੁਐਸਚਨ ਵੀ ਹੋਏ ਔਰ ਉਹਦੀ ਇੱਕ ਵੀਡੀਓ ਵੀ 3 ਘੰਟੇ ਦੀ ਜਿਹੜੀ ਬਣਾਈ ਗਈ, ਹੌਲੀ ਹੌਲੀ ਉਹ YouTube ਦੇ ਉੱਤੇ ਪਾ ਦਿੱਤੀ ਜਾਵੇਗੀ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਉਹਦੇ ਮਨ ਦੇ ਵਿੱਚ ਕਿਸੇ ਪੱਖ ਤੋਂ ਵੀ ਕੋਈ ਸ਼ੰਕਾ ਨਾ ਰਹੇ ਜੀ ਕਿ ਜੋ ਨਾਨਕਸ਼ਾਹੀ ਕੈਲੰਡਰ ਪਾਲ ਸਿੰਘ ਜੀ ਪੁਰੇਵਾਲ ਉਹਨਾਂ ਨੇ, ਕਿਉਂ ਅੱਜ ਅਸੀਂ ਪਾਲ ਸਿੰਘ ਪੁਰੇਵਾਲ ਦਾ ਬਾਰ-ਬਾਰ ਨਾਂ ਤਾਂ ਲੈ ਰਹੇ ਹਾਂ ਕਿ ਇਹ ਕੌਮ ਦਾ ਇੱਕ ਹੀਰਾ ਹੈ ਜਿਨ੍ਹਾਂ ਨੇ ਆਪਣੀ 15-20 ਸਾਲ ਮਿਹਨਤ ਕਰਕੇ ਔਰ ਸਿੱਖ ਕੌਮ ਦੇ ਹਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਫਾਲੋ ਕਰਦੇ ਆ, ਇਹਦੇ ਉੱਤੇ ਬਹੁਤ ਘਾਲਣਾ ਘਾਲੀ ਔਰ ਜੋ ਤਸ਼ੱਦਦ ਉਹਨਾਂ ਨੇ ਆਪਣੇ ਉੱਤੇ ਸਹੇ, ਤਸ਼ੱਦਦ ਤੋਂ ਮਤਲਬ ਸਰੀਰਕ ਤਸ਼ੱਦਦ ਨਹੀਂ, ਬਾਰ-ਬਾਰ ਮੀਟਿੰਗਾਂ ਦੇ ਉੱਤੇ ਸੱਦਣਾ, ਬਾਰ-ਬਾਰ ਕਮੇਟੀਆਂ ਬਣਾਉਣੀਆਂ ਔਰ ਇਸ ਬਜ਼ੁਰਗੀ ਦੀ ਉਮਰ ਦੇ ਵਿੱਚ ਵੀ ਉਹਨਾਂ ਨੇ ਟਸ ਤੋਂ ਮਸਨੇ ਹੋਏ ਔਰ ਅੱਜ ਵੀ ਉਹਨਾਂ ਦੀ ਉਮਰ 81 ਸਾਲ ਦੀ ਹੈ ਔਰ ਅੱਜ ਵੀ ਬਹੁਤ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਨੇ 3 ਘੰਟੇ ਲਗਾਤਾਰ ਜਿਹੜੇ ਆਨਸਰ ਕੁਐਸਚਨ ਦਾ ਜਵਾਬ ਦਿੱਤਾ ਜੀ। ਬਿਲਕੁਲ ਵੀਰ ਜੀ। ਤੇ ਵੀਰ ਜੀ, ਇਸ ਤਰ੍ਹਾਂ ਮੀਡੀਆ ਖਬਰਾਂ ਹਨ ਕਿ ਨਵੰਬਰ ਮਹੀਨੇ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਪਾਕਿਸਤਾਨ ਦੇ ਵਿੱਚ ਵਿਸ਼ਵ ਸਿੱਖ ਸੰਮੇਲਨ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੱਲਬਾਤ ਲਈ ਪਰਮਜੀਤ ਸਿੰਘ ਸਰਨਾ ਜੀ ਪਾਕਿਸਤਾਨ ਗਏ ਹੋਏ ਹਨ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ, ਜਦੋਂ ਕੋਈ ਵੀ ਸਿੱਖਾਂ ਦੀ ਸੰਸਥਾ, ਅਸੀਂ ਅਕਾਲ ਤਖਤ ਸਾਹਿਬ ਜੀ ਨੂੰ ਹਰ ਇੱਕ ਕੋਈ ਜੋ ਸਿੱਖ
ਸਿੱਖਾਂ ਦੇ ਘਰ ਪੈਦਾ ਹੋਇਆ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਔਰ ਅੰਮ੍ਰਿਤ ਦੇ ਉੱਤੇ ਨਿਸ਼ਚਾ ਰੱਖਦਾ, ਉਹ ਕੋਈ ਵੀ ਜਿਹੜਾ ਸਿੱਖ ਹੈ ਉਹ ਅਕਾਲ ਤਖਤ ਸਾਹਿਬ ਜੀ ਦੇ ਉਹ ਮੁਨਕਰ ਨਹੀਂ ਹੈ। ਪਰ ਸਾਡੀ ਅੱਜ ਬਦਕਿਸਮਤੀ ਇਹ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਜੀ ਦੀ ਬਿਲਡਿੰਗ, ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ, ਅਕਾਲ ਤਖਤ ਸਾਹਿਬ ਜੀ ਦਾ ਜਥੇਦਾਰ, ਇਹਨਾਂ ਤਿੰਨਾਂ ਦੇ ਵਿੱਚ ਜਿਹੜਾ ਸਾਨੂੰ ਅੱਜ ਫਰਕ ਸਮਝਣ ਦੀ ਲੋੜ ਹੈ ਕਿ ਜਦੋਂ ਇਹੋ ਜਿਹੇ ਇੰਸਟੀਟਿਊਸ਼ਨ ਗਮਰਾਹ ਹੋ ਜਾਣ ਜਾਂ ਉਹ ਕੋਈ ਚੰਗੀ ਸੇਧ ਨਾ ਦੇ ਸਕਣ ਤੇ ਫਿਰ ਹਮੇਸ਼ਾ ਹੀ ਸਿੱਖ ਇਤਿਹਾਸ ਦੁਹਰਾਉਂਦਾ ਹੈ ਕਿ ਜੰਗਲਾਂ ਦੇ ਵਿੱਚ ਰਹਿ ਕੇ ਵੀ ਸਿੱਖਾਂ ਨੇ ਆਪਣੀ ਹੋਂਦ ਜਿਹੜੀ ਬਰਕਰਾਰ ਰੱਖੀ ਔਰ ਕੱਲੇ ਸਿੰਘ ਨੇ ਵੀ ਟੋਲ ਟੈਕਸ ਲਾ ਕੇ ਦੱਸ ਦਿੱਤਾ ਕਿ ਹਾਲੇ ਤੱਕ ਜਿਹੜਾ ਸਿੱਖੀ ਸਿਧਾਂਤਾਂ ਨੂੰ ਫਾਲੋ ਕਰਨ ਵਾਲੇ ਜਿਹੜੇ ਸਿੱਖ ਨੇ ਉਹ ਜਿਉਂਦੇ ਨੇ। ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਦੇਸ਼ ਦੇ ਵਿੱਚ ਨਹੀਂ ਕਰ ਸਕਦੇ ਜਾਂ ਤੁਹਾਡੀ ਬੇਬਸੀ ਹੈ, ਉਹ ਬਾਹਰ ਜਿਹੜੇ ਵਿਦੇਸ਼ੀ ਸਿੱਖ ਆ ਉਹਨਾਂ ਦਾ ਇੱਕ ਫਰਜ਼ ਬਣਦਾ ਵੀ ਜਿੱਥੋਂ ਸਿੱਖੀ ਦਾ ਜਨਮ ਹੋਇਆ, ਜਿੱਥੋਂ ਗੁਰੂ ਨਾਨਕ ਦੇਵ ਜੀ ਨੇ ਜਨਮ ਧਾਰਿਆ ਔਰ ਬਹੁਤ ਵੱਡਾ ਹਿੱਸਾ ਜਿਹੜੇ ਸਾਡੇ ਗੁਰਦੁਆਰੇ ਨੇ ਉਹ ਸਾਨੂੰ 1947 ਦੇ ਵਿੱਚ ਛੱਡ ਕੇ ਆਉਣਾ ਪਿਆ ਔਰ ਉਸ ਜਗ੍ਹਾ ਨੂੰ ਨਮਸਤਕ ਹੋਣ ਲਈ ਇਹ ਇੱਕ ਸਿੱਖਾਂ ਨੇ ਕੱਟ ਰੱਖਿਆ ਹੈ। ਮੈਂ ਕਹਿੰਦਾ ਕਿ ਇਹਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨੀ ਥੋੜੀ ਹੈ, ਤਾਂ ਕਿ ਬਾਹਰ ਬੈਠਾ ਸਿੱਖ ਜਿਹੜਾ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਿਹਾ ਉੱਥੇ ਜਾ ਕੇ ਇਹ ਇਕੱਲਾ ਨਾਨਕਸ਼ਾਹੀ ਕੈਲੰਡਰ ਦੇ ਉੱਤੇ ਮੇਰਾ ਖਿਆਲ ਵਿਚਾਰਾ ਨਹੀਂ ਨੇ, ਇਹ ਹਰ ਪੱਖ ਤੋਂ ਉੱਥੇ ਇਸ ਜਿਹੜੀ ਕਾਨਫਰੰਸ ਆ ਇਹਦੇ ਵਿੱਚ ਵਿਚਾਰਾਂ ਹੋਣਗੀਆਂ ਕਿਉਂਕਿ ਤਕਰੀਬਨ 3 ਮਿਲੀਅਨ 30 ਲੱਖ ਸਿੱਖ ਜਿਹੜਾ ਉਹ ਇਸ ਵੇਲੇ ਉਸ ਪੰਜਾਬ ਦੀ ਧਰਤੀ ਤੋਂ ਬਾਹਰ ਹੈ ਔਰ ਉਹ ਸਿੱਖੀ ਸਿਧਾਂਤਾਂ ਨੂੰ ਫਾਲੋ ਕਰਦਾ ਹੋਇਆ ਜੋ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਵਾਰ ਕੇ ਇਹ ਗੱਲ ਆਖੀ ਸੀ ਕਿ ਪੰਥ ਬਸੇ ਮੈਂ ਜਿਹੜਾ ਮਨ ਚਾਓ ਕਨੇਰਾ, ਜਦੋਂ ਉਹ ਪੰਥ ਖੇਰੂ ਹੋ ਰਿਹਾ ਹੋਵੇ ਤਾਂ ਸਿੱਖਾਂ ਨੂੰ ਹੱਕ ਹੈ ਕਿ ਆਪਣੀ ਇਸ ਇਤਿਹਾਸ ਦੇ ਉੱਤੇ ਸਿੱਖੀ ਸਿਧਾਂਤਾਂ ਦੇ ਉੱਤੇ ਜਿਹੜਾ ਮਿਲ ਬੈਠ ਕੇ ਵਿਚਾਰ ਕਰ ਲਈ ਇਹੋ ਜਿਹੀ ਜਿਹੜੀ ਕਾਨਫਰੰਸ ਦਾ ਆਯੋਜਨ ਉਹ ਕਰਨਾ ਚਾਹੀਦਾ ਹੈ। ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 3 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਕਸ਼ਮੀਰ ਵਾਦੀ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਸਿੱਖ ਕੌਮ ਆਪਣੇ ਗੁਰੂਆਂ ਦੇ ਸਰਬੱਤ ਦੇ ਭਲੇ ਦੇ ਆਦੇਸ਼ ਅਨੁਸਾਰ ਹੜ੍ਹ ਪੀੜਤਾਂ ਦੀ ਮਦਦ ਕਰ ਰਹੀ ਹੈ, ਪੂਰੀ ਤਰ੍ਹਾਂ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਜੁਟੀ ਹੋਈ ਹੈ। ਈਵਨ ਦੋ ਕਿ ਯੂਨਾਈਟਿਡ ਸਿੱਖ ਜਿਹੜੀ ਜਥੇਬੰਦੀ ਹੈ ਇਸ ਸੰਬੰਧੀ ਵਿਸ਼ੇਸ਼ ਯਤਨ ਕਰ ਰਹੀ ਹੈ। ਤੁਸੀਂ ਇਸ ਸੰਬੰਧੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਕਹਿਣਾ ਚਾਹਾਂਗਾ ਜੀ ਗੁਰੂ ਨਾਨਕ ਦੇਵ ਜੀ ਦਾ, ਸਾਡੇ ਗੁਰੂ ਸਾਹਿਬਾਨਾਂ ਦਾ ਇੱਕ ਧਰਮ ਹੈ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ। ਤੇ ਇਹ ਸਿੱਖੀ ਦੇ ਅਸੂਲ ਨੇ ਕਿ ਜਦੋਂ ਵੀ ਕਿਤੇ ਵੀ ਮਨੁੱਖਤਾ ਦੇ ਉੱਤੇ ਭੀੜ ਬਣੀ ਹੈ ਉਹਦੇ ਵਿੱਚ ਸਾਨੂੰ ਆਪਣੇ ਧਰਮ ਨੂੰ ਫਾਲੋ ਕਰਨ ਵਾਲਾ, ਦੂਜੇ ਧਰਮ ਨੂੰ ਫਾਲੋ ਕਰਨ ਵਾਲਾ ਇਹ ਬਿਲਕੁਲ ਨਹੀਂ ਸਿਖਾਉਂਦਾ। ਉੱਥੇ ਕਿਸੇ ਵੀ ਜਾਤ, ਕਿਸੇ ਵੀ ਮਜ਼ਹਬ, ਕਿਸੇ ਵੀ ਧਰਮ ਦੇ ਨਾਲ ਉੱਥੇ ਇਹੋ ਜਿਹੀ ਕੁਦਰਤੀ ਆਫਤ ਆਉਂਦੀ ਹੈ ਤੇ ਹਰ ਇੱਕ ਨਾਨਕ ਨਾਮ ਲੇਵਾ ਸਿੱਖ ਦਾ ਫਰਜ਼ ਬਣਦਾ ਕਿ ਉੱਥੇ ਜਾ ਕੇ ਆਪਣੇ ਬਿਰਤ ਅਨੁਸਾਰ ਉੱਥੇ ਸੇਵਾ ਕਰੇ। ਔਰ ਅਮਰੀਕਾ ਦੇ ਵਿੱਚ ਯੂਨਾਈਟਿਡ ਸਿੱਖ ਨਾਮ ਦੀ ਇਹ ਜੋ ਜਥੇਬੰਦੀ ਹੈ ਇਹਨਾਂ ਨੌਜਵਾਨ ਵੀਰਾਂ ਦੀ, ਜਿਹੜਾ ਕਿ ਅਮਰੀਕਾ ਗੌਰਮੈਂਟ ਵੱਲੋਂ ਇਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਔਰ ਕਿਤੇ ਵੀ ਆਫਤ ਆਉਂਦੀ ਹੈ ਇਹ ਵੀਰ ਜਾ ਕੇ ਟੈਂਟ ਵੀ ਲਾਉਂਦੇ ਨੇ, ਫੂਡ ਵੀ ਦਿੰਦੇ ਨੇ, ਆਪਣੀਆਂ ਈਵਨ ਜਾਨਾਂ ਨੂੰ ਖਤਰੇ 'ਚ ਪਾ ਕੇ ਵੀ ਇਹ ਜਿਹੜੇ ਉੱਥੇ ਜਾ ਕੇ ਮਨੁੱਖਤਾ ਦੀ ਸੇਵਾ ਕਰਦੇ ਨੇ। ਮੇਰੇ ਵੱਲੋਂ ਪੁਰਜੋਰ ਅਪੀਲ ਹੈ ਸਮੁੱਚੀਆਂ ਸਿੱਖ ਸੰਗਤਾਂ ਨੂੰ ਕਿ ਆਪਣੀਆਂ ਕਿਰਤ ਕਮਾਈਆਂ ਸਫਲ ਕਰਦੇ ਹੋਏ ਯੂਨਾਈਟਿਡ ਸਿੱਖ ਨਾਮ ਦੀ ਜਥੇਬੰਦੀ ਦਾ, ਜਿਹੜੇ ਕਿ ਇਸ ਕੰਮ ਲਈ ਮਾਹਰ ਨੇ, ਜਿਹੜੇ ਕਿ ਆਪਣਾ ਟਾਈਮ ਵਾਲੰਟੀਅਰ ਕਰਦੇ ਨੇ, ਇਹਨਾਂ ਵੀਰਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਜਿੱਥੇ ਜਿੱਥੇ ਵੀ ਜਾ ਕੇ ਸੇਵਾ ਕਰਦੇ ਨੇ ਉੱਥੇ ਉੱਥੇ ਜਾ ਕੇ ਸਾਡੀ ਸਿੱਖੀ ਦੀ ਝਲਕ ਪੈਂਦੀ ਹੈ ਔਰ ਅਸੀਂ ਆਪਣਾ ਫਰਜ਼ ਜਿਹੜਾ ਅਦਾ ਕਰਦੇ ਹਾਂ ਕਿ ਭਾਈ ਕਨਈਆ ਜੀ ਦੀ ਮਿਸਾਲ ਲੈ ਲਈਏ ਔਰ ਪੂਰਨ ਸਿੰਘ, ਭਾਈ ਪੂਰਨ ਭਗਤ ਜੀ ਦੀ, ਪਿੰਗਲਵਾੜਾ ਸਾਹਿਬ ਵਾਲੇ ਦੀ ਮਿਸਾਲ ਲੈ ਲਈਏ। ਸਾਡਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਕਿਤੇ ਵੀ ਮਨੁੱਖਤਾ ਨੂੰ ਭੀੜ ਪੈਂਦੀ ਹੈ ਤੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਹੈ ਉੱਥੇ ਜਾ ਕੇ ਆਪਣਾ ਫਰਜ਼ ਨਿਭਾਏ।
ਜੀ ਬਿਲਕੁਲ, ਥੈਂਕ ਯੂ ਵੀਰ ਜੀ ਸੋ ਮਚ ਕਿ ਤੁਸੀਂ ਇਸ ਪੂਰੀ ਜਾਣਕਾਰੀ ਦਿੱਤੀ। ਆਲਸੋ ਆਈ ਰਿਕੁਐਸਟ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੇ ਸਾਹਮਣੇ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਉਹ ਅਗਰ ਇਸ ਕਸ਼ਮੀਰ ਵਾਦੀ ਦੇ ਜਿਹੜੇ ਲੋਕ ਨੇ ਜਿਹਨਾਂ ਨੇ ਤਬਾਹੀ ਹੋਈ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਤਾਂ ਜ਼ਰੂਰ ਯੂਨਾਈਟਿਡ ਸਿੱਖਸ ਦੇ ਉੱਪਰ ਜਾਓ ਤੇ ਯੂਨਾਈਟਿਡ ਸਿੱਖ ਜਥੇਬੰਦੀ ਦੇ ਉੱਪਰ ਜਾ ਕੇ ਆਪਣੇ ਡੋਨੇਸ਼ਨ ਦੇ ਸਕਦੇ ਹੋ ਕਿ ਹੈਲਪ ਅ ਲੋਟ ਆਫ ਪੀਪਲ ਲਾਈਕ ਦੈਟ। ਐਂਡ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ। ਐਂਡ ਇੱਦਾਂ ਹੀ ਤੁਹਾਨੂੰ ਅਸੀਂ ਵਾਰ-ਵਾਰ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ ਭੈਣ ਜੀ, ਫਿਰ ਦੁਬਾਰਾ ਤੁਹਾਡਾ ਸਮੁੱਚੇ ਸਟਾਫ ਦਾ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਇਹੋ ਜਿਹੇ ਨਿਮਾਣੇ ਸਿੱਖਾਂ ਨੂੰ ਲਿਆ ਕੇ ਟੀਵੀ ਦੇ ਉੱਤੇ ਸਿੱਖਾਂ ਦੇ ਆਪਣੇ ਭਾਈਚਾਰੇ ਦੇ ਰੂਬਰੂ ਕਰਦੇ ਨੇ। ਪਰ ਇਹ 'ਚ ਬੇਨਤੀ ਹੈ ਕਿ ਆਪਣੇ ਵਿਚਾਰ ਦਿੰਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਗ੍ਰੰਥ ਗੁਰੂ ਪੰਥ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਜੀ ਵੀਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।